ਲੋਕ ਕਹਿੰਦੇ ਆ ਲੋ ਜੀ ਇਹ ਨਾ ਤਾਂ ਪੜ ਰਹੀ ਆ ਤੇ ਇਹਨਾਂ ਨੇ ਨੇਲ ਪਾਲਿਸ਼ ਕਿਉਂ ਲਾਈ ਹੋਈ ਆ, ਇੰਨਾ ਮੇਕਅਪ ਕਿਉਂ ਕੀਤਾ ਹੋਇਆ ਵਾ। ਇਹ ਤੁਸੀਂ ਇੱਕ ਪ੍ਰੋਗਰਾਮ ਕਰਨ ਦੇ ਕਿੰਨੇ ਪੈਸੇ ਲੈਂਦੇ ਹੋ, ਇਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ, ਜਾਂ ਬਾਈ ਚੈੱਕ ਪੈਸੇ ਆਉਂਦੇ ਨੇ? ਜੀ ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਆਪਣਾ ਵੀਰ ਮੀਆਂ ਦਿਲਦਾਰ। ਅੱਜ ਸਾਡੇ ਨਾਲ ਆਮਨਾ ਸੁਲਤਾਨੀ ਬੈਠੀ ਹੋਈ ਆ, ਕਿਸੇ ਵੀ ਪਹਿਚਾਨ ਦੀ ਮੁਹਤਾਜ ਨਹੀਂਗੀ। ਇੰਟਰਨੈਸ਼ਨਲ ਨਾਤ ਖਾਂ ਔਰ ਲੋਕ ਕਾਫੀ ਤਾਦਾਦ ਚ ਇਹਨਾਂ ਨੂੰ ਜਾਣਦੇ ਨੇ, ਅੱਛੀ ਖਾਸੀ ਇਹਨਾਂ ਦੀ ਫੈਨ ਫੋਲੋਇੰਗ ਆ ਟਿਕਟੋਕ ਤੇ, ਸਨੈਕ ਤੇ, ਯੂਟਿਊਬ ਤੇ, ਔਰ ਲੋਕਾਂ ਦੇ ਘਰਾਂ 'ਚ ਜਾ ਕੇ ਮਹਿਫਲਾਂ ਕਰਦੇ ਨੇ, ਨਾਤ ਖਾਨੀ ਕਰਦੇ ਨੇ। ਮੇਰਾ ਖਿਆਲ ਆ ਕਿ ਜਿੰਨੇ ਵੀ ਸਾਡੇ ਵਿਊਵਰ ਨੇ ਸਾਰਿਆਂ ਨੇ ਇਹਨਾਂ ਦੀ ਆਵਾਜ਼ ਲਾਜ਼ਮੀ ਸੁਣੀ ਹੋਏਗੀ, ਤੇ ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਇਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਆ। ਕਾਫੀ ਲੋਕਾਂ ਦੇ ਕਾਫੀ ਸਾਰੇ ਸਵਾਲ ਸੀਗੇ ਕਿ ਨਾਤ ਖਾਨੀ ਇਹ ਕਰਦੇ ਨੇ, ਇਹਨਾਂ ਨੇ ਮੇਕਅਪ ਕਿਉਂ ਕੀਤਾ ਹੁੰਦਾ ਵਾ, ਜਾਂ ਇਹ ਡਵ ਕਿਉਂ ਨਾਲ ਵਜਾਉਂਦੇ ਨੇ। ਇਸ ਤਰ੍ਹਾਂ ਦੇ ਕਾਫੀ ਸਾਰੇ ਕਮੈਂਟ ਮੈਂ ਇਹਨਾਂ ਦੇ ਪੜ੍ਹੇ ਨੇ, ਤੁਹਾਡੇ ਜ਼ਿਹਨਾਂ 'ਚ ਵੀ ਸਵਾਲ ਹੋਣਗੇ। ਅੱਜ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਸਾਂਝੀਆਂ ਕਰਦੇ ਹਾਂ। ਇਸ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ, ਫੋਲੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ, ਮਿਹਰਬਾਨੀ ਹੋਏਗੀ। अस्सलाम वालेकुम जी। वालेकुम सलाम। आमना, सब तो पहले तो मेहरबानी, तुसी अपना कीमती वक्त दिता, अल्लाह पाक तुहानू खुश रखे जी। अच्छा, काफ़ी लोगों ਦੀਆਂ ਤੁਸੀਂ ਵੀ ਕਮੈਂਟ ਪੜ੍ਹੇ ਹੋਣਗੇ, ਤੁਹਾਡੀਆਂ ਆਈਡੀਆਂ ਦੇ ਥੱਲੇ ਵੀ ਮੈਂ ਖੁਦ ਜਾ ਕੇ ਕਮੈਂਟ ਪੜ੍ਹੇ ਨੇ ਕਿ ਇਹ ਜਿਹੜਾ ਤੁਸੀਂ ਨਾਲ ਡਵ ਵਜਾਉਂਦੇ ਹੋ, ਇਹ ਵਜਾਣਾ ਸਾਡੇ ਇਸਲਾਮ 'ਚ ਸਹੀ ਆ ਜਾਂ ਗਲਤ ਆ? ਦੇਖੋ ਜੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਸਹੀ ਵੀ ਹੁੰਦੀਆਂ ਨੇ। ਹਾਂਜੀ। ਮੁxtਲਿਫ ਪਹਿਲੂ ਹੁੰਦੇ ਨੇ ਉਹਦੇ। ਤੁਹਾਡੇ ਦੇਖਣ ਦਾ ਅੰਦਾਜ਼, ਸੋਚਣ ਦਾ ਅੰਦਾਜ਼, ਕਰਨ ਦਾ ਅੰਦਾਜ਼ ਗਲਤ ਹੋ ਸਕਦਾ ਵਾ। ਹਾਂਜੀ। ਚੀਜ਼ ਨਹੀਂ ਮਾੜੀ ਹੁੰਦੀ, ਉਹਦਾ ਇਸਤੇਮਾਲ ਮਾੜਾ ਹੁੰਦਾ ਵਾ। ਲੇਕਿਨ ਮੈਂ ਇਹਦੇ ਹਵਾਲੇ ਨਾਲ ਇਹ ਕਹਿਣਾ ਚਾਹਾਂਗੀ ਕਿ ਦਫ ਜਿਹੜਾ ਵਾ ਨਾ, ਉਹ ਸਾਡੇ ਇਸਲਾਮ 'ਚ ਜਾਇਜ਼ ਆ। ਉਹ ਕਿਸ ਤਰ੍ਹਾਂ ਕਿ ਜਦੋਂ ਸਰਕਾਰ ਨੇ ਮੱਕਾ ਛੱਡਿਆ, ਮਦੀਨਾ ਆਏ ਨੇ ਨਾ, ਤੇ ਬਨੂ ਨਜਾਰ ਕਬੀਲੇ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ ਦਫ ਵਜਾ ਕੇ ਸਰਕਾਰ ਦਾ ਇਸਤਕਬਾਲ ਕੀਤਾ ਸੀ। ਅੱਛਾ, ਤੇ ਅਗਰ ਉਸ ਲਿਹਾਜ਼ ਯਾਨੀ ਕਿ ਨਾਲ ਤੁਸੀਂ ਉਸ ਨਜ਼ਰੀਏ ਦੇ ਨਾਲ ਹਾਂ, ਇਸਤੇਮਾਲ ਕਰਦੇ ਹੋ ਹਾਂਜੀ ਇਹਦਾ ਬਿਲਕੁਲ, ਕਿ ਉਹਨਾਂ ਨੇ ਇਸਤਕਬਾਲ ਕੀਤਾ, ਜਦੋਂ ਵੀ ਤੁਸੀਂ ਨਾਤ ਖਾਨੀ ਕਰਦੇ ਹੋ ਉਸ ਨਜ਼ਰੀਏ ਦੇ ਨਾਲ ਤੁਸੀਂ ਹਾਂਜੀ ਉਸ ਨਾਲ ਨਜ਼ਰੀਏ ਦੇ ਇਸਤੇਮਾਲ ਨਾਲ ਮੈਂ ਕਰਦੇ ਹੋ। ਚੱਲਦੀ ਹਾਂ। ਅੱਛਾ, ਉਹ ਤੇ ਠੀਕ ਹੋ ਗਿਆ ਜੀ। ਦੇਖੋ, ਸਾਡੇ ਇਸਲਾਮ 'ਚ ਔਰਤ ਨੂੰ ਪਰਦੇ ਦਾ ਹੁਕਮ ਦਿੱਤਾ ਗਿਆ। ਇਸ ਚੀਜ਼ ਨੂੰ ਤੁਸੀਂ ਵੀ ਐਗਰੀ ਕਰਦੇ ਹੋ, ਜੀ ਅਸੀਂ ਵੀ ਬਿਲਕੁਲ। ਕਰਦੇ ਹਾਂ। ਅਕਸਰ ਤੁਹਾਡੀਆਂ ਅਸੀਂ ਵੀਡੀਓ ਦੇਖੀ ਦੀਆਂ, ਤੁਸੀਂ ਮੇਕਅਪ, ਔਰ ਕੁਝ ਲੋਕ ਕਹਿੰਦੇ ਆ ਲੋ ਜੀ ਇਹ ਨਾ ਤਾਂ ਪੜ ਰਹੀ ਆ ਤੇ ਇਹਨਾਂ ਨੇ ਨੇਲ ਪਾਲਿਸ਼ ਕਿਉਂ ਲਾਈ ਹੋਈ ਆ, ਇੰਨਾ ਮੇਕਅਪ ਕਿਉਂ ਕੀਤਾ ਹੋਇਆ ਵਾ। ਇਹਦੇ ਬਾਰੇ ਤੁਹਾਡਾ ਕੀ ਜ਼ੇਨ ਹੈ? ਤੇ ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਇਹ ਕਹਿਣਾ ਚਾਹੁੰਦੀ ਹਾਂ ਜੀ ਜੀ। ਕਿ ਪਹਿਲੀ ਗੱਲ ਤੇ ਇਹ ਵਾ ਕਿ ਇਹ ਨੇਲ ਪਾਲਿਸ਼ ਨਹੀਂ ਹੈਗੀ। ਅਕਲ ਦੇ ਅੰਨੇ ਜਿਹੜੇ ਮੈਨੂੰ ਇਹ ਗੱਲ ਕਹਿੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦੇਸੀ ਅਰਕਾ ਘਰ ਦਾ ਕੱਢਿਆ ਹੋਇਆ। ਅੱਛਾ, ਯਾਨੀ ਕਿ ਅਰਕ ਆ, ਨੇਲ ਪਾਲਿਸ਼ ਨਹੀਂ ਨਹੀਂ, ਗੀ। ਨੇਲ ਪਾਲਿਸ਼ ਨਹੀਂ ਹੈਗੀ। ਤੁਸੀਂ ਲੈ ਆ, ਤੁਸੀਂ ਗੌਰ ਨਾਲ ਚੈੱਕ ਕਰੋ, ਇਹ ਮਹਿੰਦੀ ਆ, ਆਹ ਸੁਬਹ ਹੀ ਤਾਜ਼ਾ ਮੈਂ ਲਾਇਆ ਵਾ। ਅੱਛਾ 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 ਅੱਛਾ। ਇਹ ਦੇਸੀ ਘਰ ਵਿੱਚ ਕੱਢਿਆ ਜਾਂਦਾ ਵਾ ਅਰਕ, ਇਹ ਉਹ ਲਗਾਇਆ ਹੋਇਆ ਵਾ। ਯਾਨੀ ਕਿ ਇਹ ਲਾਣਾ ਕੋਈ ਗੁਨਾਹ ਨਹੀਂਗਾ। ਨਹੀਂ ਨਹੀਂ, ਇਹ ਲਗਾਉਣਾ ਕੋਈ ਗੁਨਾਹ ਨੇਲ ਨਹੀਂ ਹੈ। ਪਾਲਿਸ਼ ਤੇ ਜਦੋਂ ਤੁਸੀਂ ਲਾ ਲੈਂਦੇ ਹੋ ਨਾ, ਦੇਖੋ ਜੀ, ਉਹਨਾਂ ਤੇ ਵਜ਼ੂ ਹੀ ਨਹੀਂ ਹੁੰਦਾ ਤੁਹਾਡਾ ਨਾ। ਵਜ਼ੂ ਨਹੀਂ ਹਾਂ, ਹੁੰਦਾ। ਅੱਛਾ ਜੀ, ਯਾਨੀ ਕਿ ਇਹ ਵੀ ਤੁਹਾਡਾ ਜਵਾਬ ਬਿਲਕੁਲ ਠੀਕ ਆ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਨੇਲ ਪਾਲਿਸ਼ ਲਾਈ ਹੋਈ ਆ, ਕਿ ਉਹ ਨੇਲ ਪਾਲਿਸ਼ ਨਹੀਂ ਇਸਤੇਮਾਲ ਕਰਦੇ, ਉਹ ਆਪਣੇ ਨੇਲ ਦੇ ਉੱਪਰ ਅਰਕ ਦਾ ਇਸਤੇਮਾਲ ਕਰਦੇ ਨੇ, ਜਿਹੜਾ ਲਾਣਾ ਕੋਈ ਗੁਨਾਹ ਨਹੀਂਗਾ। ਅੱਛਾ, ਕਾਫੀ ਜੇ ਲੋਕ ਇਹ ਕਹਿੰਦੇ ਨੇ ਕਿ ਔਰਤ ਦੀ ਆਵਾਜ਼ ਕਿਸੇ ਗੈਰ ਮਹਿਰਮ ਦੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ। ਸਾਡਾ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਤੁਹਾਨੂੰ ਕਦੇ ਨਹੀਂ ਕਿਸੇ ਨੇ ਇਹ ਦੱਸਿਆ ਕਿ ਮਾਸ਼ਾਅੱਲਾ ਤੁਸੀਂ ਜਿਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਸਾਰੇ ਹੀ ਮਾਸ਼ਾਅੱਲਾ ਸੁਲਝੇ ਹੋਏ ਨੇ ਔਰ ਇਸ ਫੀਲਡ ਦੇ ਲੋਕ ਨੇ? ਤੁਹਾਡੇ ਵਾਲਿਦ ਸਾਹਿਬ ਮਾਸ਼ਾਅੱਲਾ ਨਾਤ ਖਾਨ ਨੇ, ਭਾਈ ਵੀ ਨਾਤ ਖਾਨ ਹੈ, ਤੁਹਾਡੀ ਭਾਬੀ ਵੀ ਮਾਸ਼ਾਅੱਲਾ ਨਾਤ ਖਾਨ, ਤੁਸੀਂ ਇੱਕ ਖੁਦ ਵੀ ਇੰਟਰਨੈਸ਼ਨਲ ਪਾਕਿਸਤਾਨ ਦੀ ਤੇ ਮੰਨੀ ਤਰਮੰਨੀ ਨਾਤ ਖਾਓ ਮਾਸ਼ਾਅੱਲਾ। ਅੱਲਾ ਤੁਹਾਨੂੰ ਹੋਰ ਅਰੂਜ ਦੇਵੇ। ਤੇ ਤੁਹਾਨੂੰ ਅੱਜ ਤਾਈਂ ਕਿਸੇ ਨੇ ਇਹ ਨਹੀਂ ਕਿਹਾ ਕਿ ਔਰਤ ਦੀ ਆਵਾਜ਼ ਗੈਰ ਮਰਦ ਦੇ ਕੰਨਾਂ 'ਚ ਪੈਂਦੀ ਹੈ, ਇਹ ਗੁਨਾਹ ਵਾ? ਸਵਾਲ ਤੁਸੀਂ ਬਹੁਤ ਸੋਹਣੇ ਸੋਹਣੇ ਸੁਣਨ ਡਏ ਆ, ਤੇ ਜਵਾਬ ਵੀ ਤੁਹਾਨੂੰ ਸੋਹਣੇ ਸੋਹਣੇ ਜੀ ਜੀ ਦਵਾਂਗੀ। ਬਿਲਕੁਲ। ਦੇਖਿਆ ਜਾਵੇ ਤਾਂ ਔਰਤ ਦੀ ਆਵਾਜ਼ ਦਾ ਪਰਦਾ, ਸੂਰਾ ਨੂਰ, ਸੂਰਾ ਅਹਿਜ਼ਾਬ, ਸੂਰਾ ਨਿਸਾ, ਅਗਰ ਤੁਸੀਂ ਡਿਟੇਲ ਨਾਲ ਇਹਦਾ ਤਰਜਮਾ ਕੱਢ ਕੇ ਪੜੋ ਨਾ, ਜੀ ਤੇ ਜੀ। ਉਹਦੇ ਵਿੱਚ ਇਹ ਨਹੀਂ ਕਿਹਾ ਕਿ ਤੁਸੀਂ ਬਿਲਕੁਲ ਹੀ ਗੱਲ ਮਰਦਾਂ ਨਾਲ ਨਹੀਂ ਕਰਨੀ। ਹਾਂਜੀ ਇੱਥੇ ਮੈਂ ਕਿਹੜੇ ਮਰਦਾਂ ਨਾਲ ਗੱਲ ਕਰ ਰਹੀ ਹਾਂ? ਜੀ ਸੋਸ਼ਲ ਮੀਡੀਆ ਜਿੰਨਾ ਮਰਦਾਂ ਦੇ ਲਈ ਆ, ਓਨਾ ਹੀ ਔਰਤਾਂ ਦੇ ਲਈ ਆ। ਅਗਰ ਔਰਤ ਵੀਡੀਓ ਪਾ ਰਹੀ ਆ ਤੇ ਉਹ ਕਿਸੇ ਮਰਦ ਲਈ ਨਹੀਂ ਪਾ ਰਹੀ, ਜੀ ਉਹ ਖਵਾਤੀਨ ਲਈ ਪਾ ਰਹੀ ਆ। ਜੀ। ਅਗਰ ਮਰਦ ਵੀਡੀਓ ਪਾ ਰਿਹਾ ਤੇ ਉਹ ਮਰਦਾਂ ਲਈ ਪਾ ਰਿਹਾ ਵਾ, ਉਹ ਕਿਸੇ ਔਰਤ ਲਈ ਨਹੀਂ ਪਾ ਰਿਹਾ। ਅਗਰ ਮੇਰੀ ਵੀਡੀਓ ਹੁੰਦੀ ਹੈ, ਸਕਿਪ ਕਰ ਦੋ, ਕਿਉਂਕਿ ਜਿੱਥੇ ਔਰਤ ਨੂੰ ਕਿਹਾ ਵਾ ਕਿ ਆਪਣੇ ਨਜ਼ਰਾਂ ਦੀ ਹਿਫਾਜ਼ਤ ਕਰੋ, ਉੱਥੇ ਮਰਦ ਨੂੰ ਵੀ ਤੇ ਕਿਹਾ ਵਾ। ਜੀ ਜਿੱਥੇ ਔਰਤ ਨੂੰ ਕਿਹਾ ਵਾ, ਉੱਥੇ ਮਰਦ ਨੂੰ ਵੀ ਤੇ ਕਿਹਾ ਨਾ ਕਿ ਆਪਣੀ ਨਜ਼ਰੋਂ ਕੀ ਹਿਫਾਜ਼ਤ ਕਰੋ, ਆਪਣੀ ਨਜ਼ਰੇ ਨੀਚੀ ਰੱਖੋ। ਜੀ ਤੇ ਜੀ। ਜਿੰਨਾ ਉਹਨੂੰ ਕਮਾ ਓਨਾ ਹੀ ਉਹਨੂੰ ਕਮਾ। ਤੇ ਦੂਸਰੀ ਗੱਲ ਇਹ ਕਿ ਲੂਚਦਾਰ ਆਵਾਜ਼, ਯਾਨੀ ਕਿ ਢੀਲੀ ਆਵਾਜ਼, ਢਿੱਲੀ ਢਿੱਲੀ ਆਵਾਜ਼ ਨਾਲ ਹਾਂਜੀ ਹਾਂਜੀ। ਗੱਲ ਕਰਨ ਤੋਂ ਮਨਾ ਕੀਤਾ ਗਿਆ ਵਾ। ਗੱਲ ਕਰਨ ਤੋਂ ਮਨਾ ਨਹੀਂ ਕੀਤਾ, ਯਾਨੀ ਕਿ ਤਰੀਕੇ ਨਾਲ ਗੱਲ ਕਰਨ ਤੋਂ ਮਨਾ ਨਹੀਂ ਕੀਤਾ ਹੋਇਆ। ਬੁਰੇ ਤਰੀਕੇ ਨਾਲ ਗੱਲ ਕਰਨ ਤੋਂ, ਲੂਚਦਾਰ ਆਵਾਜ਼ ਕੱਢ ਕੇ, ਜਿਹਦੇ ਨਾਲ ਮਰਦ ਦੇ ਦਿਲ ਨੂੰ ਲਬਾਣਾ, ਉਸ ਚੀਜ਼ ਤੋਂ ਮਨਾ ਕੀਤਾ ਗਿਆ। ਠੀਕ ਹੋ ਗਿਆ, ਯਾਨੀ ਕਿ ਤੁਹਾਡਾ ਹਾਂ, ਇਹ ਇੱਥੇ ਮੈਂ ਜਵਾਬ ਆ ਇਹ ਵੀ ਮੈਂ ਸ਼ਾਮਿਲ ਕਰਨਾ ਕਿ ਚਾਹੁੰਦੀ ਹਾਂ ਕਿ ਸਰਕਾਰ
ਦੇ ਘਰ ਵਾਲੇ ਜਿਹੜੇ ਨੇ ਹਾਂਜੀ ਬੀਬੀ ਆਇਸ਼ਾ ਸਿੱਦੀਕਾ ਕਾਇਨਾਤ, ਜੀ ਜੀ ਠੀਕ ਹੈ ਨਾ, ਜਿਨ੍ਹਾਂ ਦੇ ਸ਼ਾਨ ਚ ਕੁਰਾਨ ਦੀਆਂ ਆਇਤਾਂ ਉਤਰੀਆਂ ਨੇ, ਉਹਨਾਂ ਕੋਲ ਬੜੇ ਬੜੇ ਮਸਾਇਲ ਸਹਾਬਾ ਕਰਾਮ ਪੁੱਛਣ ਲਈ ਆਉਂਦੇ ਹੁੰਦੇ ਸੀ ਪਰਦੇ ਦੇ ਵਿੱਚ। ਜੀ ਜੀ ਅੱਛਾ ਆਮਨਾ ਤੁਸੀਂ ਲੋਕਾਂ ਦੇ ਘਰੇ ਮਹਿਫਲਾਂ ਕਰਨ ਲਈ ਜਾਂਦੇ ਹੋ, ਲੋਕ ਤੁਹਾਨੂੰ ਇਨਵੀਟੇਸ਼ਨ ਭੇਜਦੇ, ਤੁਹਾਡੇ ਕੋਲ ਪਹਿਲੇ ਟਾਈਮ ਲੈਣਾ ਪੈਂਦਾ। ਸਾਡੇ ਬੈਠਿਆਂ ਵੀ ਤੁਹਾਨੂੰ 2-4 ਫੋਨ ਆਏ ਨੇ, ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਹਜੇ ਟਾਈਮ ਨਹੀਂਗਾ। ਮਾਸ਼ਾਅੱਲਾ ਇੰਨਾ ਅਰੂਜ ਆ ਤੁਹਾਡੇ ਤੇ, ਲੋਕ ਤੁਹਾਨੂੰ ਇੰਨਾ ਪਸੰਦ ਕਰਦੇ ਨੇ, ਆਪਣੀਆਂ ਫੈਮਲੀਆਂ 'ਚ ਸਾਦੇ ਨੇ। ਇਹ ਤੁਸੀਂ ਇੱਕ ਪ੍ਰੋਗਰਾਮ ਕਰਨ ਦੇ ਕਿੰਨੇ ਪੈਸੇ ਲੈਂਦੇ ਹੋ? ਇਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ, ਜਾਂ ਬਾਈ ਚੈੱਕ ਪੈਸੇ ਆਉਂਦੇ ਨੇ? ਦੇਖੋ ਨਾ, ਤੁਸੀਂ ਇਹ ਕੰਮ ਹੀ ਇਹ ਕਰਦੇ ਹੋ ਤੇ ਇਹਦਾ ਤੁਹਾਨੂੰ ਮਹੀਨਾ ਕਿੰਨੀ ਬੱਚਤ ਆ, ਸਾਲ ਦੀ ਕਿੰਨੀ ਬੱਚਤ ਆ, ਕਿੰਨੀ ਕੁ ਪ੍ਰਾਪਰਟੀ ਖਰੀਦ ਲਈ ਆ ਤੁਸੀਂ ਇਸ ਕੰਮ ਦੇ ਥਰੂ? ਜ਼ਰਾ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਇੱਕ ਤੁਸੀਂ ਪ੍ਰੋਗਰਾਮ ਦੇ ਕਿੰਨੇ ਪੈਸੇ ਲੈਂਦੇ ਹੋ? ਅੱਲਾਹੁ ਅਕਬਰ, ਸਵਾਲ ਤੇ ਬਹੁਤ ਸੋਹਣਾ ਵਾ, ਜਵਾਬ ਵੀ ਦੇਣਾ ਬਣਦਾ। ਇਸ ਤਰ੍ਹਾਂ ਵਾ ਕਿ ਉਹ ਕੀ ਕਹਿੰਦੇ ਨੇ ਕਿ तेरी निस्बत से है तौकीर मेरी लोगों में, या रसूल अल्लाह तेरी निस्बत से है तौकीर मेरी लोगों में, तू अलग हो तो मेरी जात में रखा क्या है, अरे आओ आओ के मदीने के फकीरों से मिलो, अरे आओ आओ के मदीने के फकीरों से मिलो, अरे बादशाहों की मुलाकात में रखा क्या है। सरकार ने अपने दर दा ਜਦੋਂ ਤੱਕ ਆਪਣੇ ਨਾਲ ਦਾ ਸਰਕਾਰ ਨੇ ਮੈਨੂੰ ਲੜ ਲਗਾਇਆ ਹੋਇਆ, ਤਬ ਦਾ ਮੈਨੂੰ ਕੋਈ ਮੁਹਤਾਜੀ ਨਹੀਂ ਹੋਈ ਜ਼ਮਾਨੇ ਦੀ, ਮਾਸ਼ਾਅੱਲਾ, ਕਿਸੇ ਚੀਜ਼ ਦੀ ਮੁਹਤਾਜੀ ਨਹੀਂ ਹੋਈ। ਤੇ ਰਹੀ ਗੱਲ ਕਿ ਡੀਲ ਕਰਕੇ ਚੱਲਣ ਦੀ ਜਾਂ ਉਸ ਤਰ੍ਹਾਂ, ਤੇ ਜਿਹੜੇ ਮਾੜੇ ਉਹਨਾਂ ਦਾ ਖਿਆਲ ਵੀ ਕਰੀਦਾ ਵਾ, ਜਿਹੜੇ ਤਗੜੇ ਨੇ ਉਹਨਾਂ ਕੋਲ ਜ਼ਿਆਦਾ ਚੰਗੀ ਤਰ੍ਹਾਂ ਜਿਹੜੇ ਨਾ ਉਹ ਲਈਦੇ ਵੀ ਨੇ ਪੈਸੇ। ਯਾਨੀ ਕਿ ਇੱਕ ਬਿੱਲ ਫਰਜ਼ ਕਰੋ ਜੀ, ਕੋਈ ਤਗੜਾ ਬੰਦਾ, ਤੁਸੀਂ ਉਹਨਾਂ ਦਾ ਪ੍ਰੋਗਰਾਮ ਕਰਨ ਜਾਂਦੇ ਹੋ, ਤੇ ਇੱਕ ਪ੍ਰੋਗਰਾਮ ਦਾ ਤੁਹਾਡੇ ਉਹ ਫਿਕਸ ਪੈਸੇ ਹੁੰਦੇ ਨੇ, ਜਾਂ ਬੰਦੇ ਦਾ ਹਿਸਾਬ ਵੇਖ ਕੇ? ਨਹੀਂ, ਬੰਦੇ ਦਾ ਹਿਸਾਬ ਕੀ ਆ, ਮੁਮਕਿਨ ਕਿੰਨੇ ਪੈਸੇ ਲੈਂਦੇ ਹੋ? ਮੇਰੀ ਗੱਲ ਸੁਣੋ, ਹੁਣ ਲਾਹੌਰ ਜਾਣਾ ਹੈ, ਹਾਂਜੀ ਠੀਕ ਹੈ ਨਾ, ਗੱਡੀ ਵੀ ਰੱਖੀ ਹੈ, ਡਰਾਈਵਰ ਵੀ ਹੈ, ਗਨਮੈਨ ਵੀ ਹੈ, ਨਾਲ ਮੇਰੀਆਂ ਸ਼ਾਗਿਰਦਾਂ। ਬਿੱਲ ਫਰਜ਼ ਕਰੋ ਜੀ, ਤੁਸੀਂ ਲਾਹੌਰ ਇੱਕ ਪ੍ਰੋਗਰਾਮ ਕਰਨ ਜਾਂਦੇ ਹੋ, ਹਾਂ 2 ਘੰਟੇ ਦਾ ਪ੍ਰੋਗਰਾਮ ਆ, ਤੁਸੀਂ ਲਾਹੌਰ ਕਰਨ ਜਾਂਦੇ ਹੋ, ਗੱਡੀ ਹਰ ਚੀਜ਼ ਤੁਹਾਡੀ ਆਪਣੀ, ਕਿੰਨੇ ਪੈਸੇ ਲਓਗੇ ਇੱਕ ਪ੍ਰੋਗਰਾਮ ਦੇ? ਦੇਖੋ ਜੀ, ਮੈਂ 30,000 ਵੀ ਲੈਣੀ ਹੈ, 40,000 ਵੀ ਲੈਣੀ ਹੈ, ਅੱਛਾ ਮਾਸ਼ਾਅੱਲਾ, ਤੇ 20,000 ਵੀ ਲੈ ਲਈਦਾ। ਗੁੱਡ ਹੋ ਗਿਆ, ਗੁੱਡ ਹੋ ਗਿਆ। ਆਹ ਤੇ ਫਿਰ ਨਾ ਕਰਨ ਵਾਲੀਆਂ ਗੱਲਾਂ ਹੋਈਆਂ। ਅੱਲਾਹ ਪਾਕ ਤੁਹਾਨੂੰ ਹੋਰ ਕਾਮਯਾਬ ਕਰੇ। ਦੇਖੋ ਜੀ, ਉਹ ਆਪਣਾ ਇੱਕ ਵਰਕ ਕਰ ਰਹੇ ਨੇ, ਜਿਵੇਂ ਹਰ ਬੰਦਾ ਕੋਈ ਨਾ ਕੋਈ ਵਰਕ ਕਰਦਾ। ਮੈਂ ਇੱਕ ਗੱਲ ਇਨਕਲੂਡ ਕਰਨਾ ਚਾਹੁੰਦੀ ਹਾਂ ਕਿ ਇੱਕ ਬੰਦਾ ਗਿਆ ਨਾ ਸਰਕਾਰ ਦੇ ਦਰ, ਹਾਂਜੀ ਉਹਨੇ ਕਿਹਾ ਯਾ ਰਸੂਲ ਅੱਲਾਹ, ਮੈਂ ਤੁਹਾਡਾ ਨਾਂ ਬੜਾ ਹੀ ਸਸਤਾ ਵੇਚਿਆ, ਮੈਂ ਮਾਫੀ ਚਾਹੁੰਦਾ ਵਾਂ, ਮੈਂ ਹੁਣ ਜਦੋਂ ਪਾਕਿਸਤਾਨ ਗਿਆ ਨਾ, ਤੇ ਮੈਂ ਹੁਣ ਇਨਸ਼ਾਅੱਲਾ ਤੁਹਾਡਾ ਨਾਂ ਇੰਨਾ ਸਸਤਾ ਥੋੜੀ ਆ, ਤੇ ਮੈਂ ਮਹਿੰਗਾ ਹੀ ਵੇਚਾਂ। ਵੈਰੀ ਗੁੱਡ। ਅੱਛਾ ਦੇਖੋ ਜੀ, ਉਹ ਇੱਕ ਮਿਹਨਤ ਕਰਦੇ ਨੇ, ਉਹਨਾਂ ਦਾ ਪ੍ਰੋਫੈਸ਼ਨਲ ਕੰਮ ਆਏ, ਤੁਸੀਂ ਇਹ ਕਹਿ ਲਓ ਕਿ ਉਹਨਾਂ ਦਾ ਇਹ ਇੱਕ ਬਿਜ਼ਨਸ ਵੀ ਆ ਨਾਤ ਖਾਨੀ ਕਰਨ ਤੋਂ ਇਲਾਵਾ। ਲੇਕਿਨ ਇਹ ਨੱਚਣ ਟੱਪਣ ਕੇ ਪੈਸੇ ਕਮਾਉਣ ਨਾਲੋਂ ਬਿਹਤਰ ਆ ਕਿ ਤੁਸੀਂ ਇੱਕ ਸਰਕਾਰ ਦਾ ਨਾਮ ਲੈ ਕੇ ਨਾਮ ਵੀ ਕਮਾਓ ਔਰ ਤੁਸੀਂ ਪੈਸਾ ਵੀ ਕਮਾਓ। ਦੇਖੋ ਅਕਸਰ ਮੈਂ ਗੱਲ ਕਰਦਾ, ਅਕਸਰ ਲੋਕ ਜਾਂਦੇ ਨੇ ਦਮ ਕਰਵਾਉਣ, ਜਾਂ ਕਿਸੇ ਬਜ਼ੁਰਗਾਂ ਦੇ ਕੋਲੋਂ ਫੂਕ ਮਰਵਾਉਣ ਜਾਂ ਦਮ ਕਰਵਾਉਣ ਜਾਂਦੇ ਨੇ, ਉੱਥੇ ਉਹਨਾਂ ਨੂੰ ਪੈਸਾ ਦੇਣ ਦੇ ਨਾਲ ਮੌਤ ਪੈਂਦੀ ਆ। ਜਦੋਂ ਕਿਸੇ ਡਾਕਟਰ ਦੇ ਕੋਲ ਜਾਂਦੇ ਨੇ, ਉਹ 500,000 ਕੱਢ ਕੇ ਇਸ ਤਰ੍ਹਾਂ ਹੀ ਦੇ ਜਾਂਦੇ। ਸਰਕਾਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਸਹਾਬਾ ਨੂੰ ਚੰਦ ਸੂਰਤਾਂ ਸਿਖਾਈਆਂ ਸੀ, ਤੇ ਕੁਝ ਵਜ਼ਾਇਫ ਤੇ ਆਖਿਆ ਸੀ ਕਿ ਇਹ ਜਦੋਂ ਉਹ ਦਮ ਕਰਕੇ ਵਾਪਸ ਆਏ ਨੇ, ਤਾਂ ਉਹਨਾਂ ਆਖਿਆ ਯਾ ਰਸੂਲल्लाह ਚੰਦ ਬੱਕਰੀਆਂ ਤੇ ਚੰਦ ਖਜੂਰਾਂ ਮਿਲੀਆਂ ਨੇ। ਸਰਕਾਰ ਨੇ ਫਰਮਾਇਆ ਕਿ ਮੇਰਾ ਹਿੱਸਾ ਵੀ ਕੱਢ, ਕਿਉਂਕਿ ਤੈਨੂੰ ਮੈਂ ਸਿਖਾਇਆ ਸੀ। ਹਾਂਜੀ। ਤੇ ਦੂਸਰੀ ਗੱਲ ਇਹ ਨਾਤ ਖਾਨੀ ਵੱਲੋਂ ਮੈਂ ਵੀ ਦੱਸਣਾ ਚਾਹੁੰਦੀ ਹਾਂ ਕਿ ਹਸਾਨ ਬਿਨ ਸਾਬਤ रजी अल्लाह तआला अन्हु सरकार दे बड़े मिठे जे सहाबी है, जो सरकार ने फरमाया सी मेरी शान बयान कर, मिंबर रसूल ते बिठाया, आप सरकार नीचे बैठ गए, नीचे बैठ के सुनना, फिर नात सुनन तो बाद उन्होंने कोई तहाइफ देना, ओदी पजीराई करनी, ओदी इज्जत करनी, उन्होंने अपनी काली कमली पेश करनी, उन्होंने खजूर पेश करनी, उन्होंने कुछ भी तोहफा पेश करना, मेरे नबी दी सुन्नत है। फिर मिंबर ते बैठ के ऐसे तरीके नाल सरकार दी सनाखानी करनी, हसान बिन साबित दी सुन्नत। ਮਾਸ਼ਾਅੱਲਾ ਮਾਸ਼ਾਅੱਲਾ। ਲੋ ਜੀ, ਮੈਂ ਉਮੀਦ ਕਰਦਾ ਕਿ ਵੀਡੀਓ ਚੰਗੀ ਲੱਗੀ ਹੋਏਗੀ। ਸਾਡੇ ਨਾਜ਼ਰੀਨ ਦੇ ਜਿਹੜੇ ਸਵਾਲ ਸੀਗੇ, ਉਹਨਾਂ ਦੇ ਜਵਾਬ ਆਮਨਾ ਸੁਲਤਾਨੀ ਨੇ ਟਕਾ ਟਕ ਦਿੱਤੇ ਆ। ਇਹ ਮੇਰਾ ਸ਼ੌਕ ਹੈ, ਮੇਰੀ ਮੁਹੱਬਤ ਹੈ। ਕੋਈ ਇਹਨੂੰ ਬਿਜ਼ਨਸ ਸਮਝਦਾ ਵਾ, ਕੋਈ ਇਹਨੂੰ ਕਾਰੋਬਾਰ ਸਮਝਦਾ ਵਾ, ਕੋਈ ਇਹਨੂੰ ਆਪਣੀ ਚਾਹਤ, ਕੋਈ ਸ਼ੌਕ, ਕੋਈ ਕੁਝ ਸਮਝਦਾ ਵਾ, ਲੇਕਿਨ ਮੇਰਾ ਇਹ ਸ਼ੌਕ ਆ ਜਨੂਨ ਦੀ ਹੱਦ ਤੱਕ, ਬਹੁਤ ਜ਼ਿਆਦਾ। ਗੱਡੀ ਅਲਹਮਦੁਲਿਲਾ ਮੈਂ ਰੱਖੀ ਹੈ, ਸ਼ਾਗਿਰਦਾਂ ਨੇ ਨਾਲ, ਗਨਮੈਨ ਨੇ, ਡਰਾਈਵਰ ਮੇਰਾ ਆਪਣਾ ਭਾਈ ਹੁੰਦਾ ਹੈ, ਤੇ ਪੂਰਾ ਖਰਚਾ ਗੱਡੀ ਦਾ ਲਈਦਾ ਹੈ। ਜਦੋਂ ਦੂਰ ਜਾਣਾ ਸਾਰੀ ਗੱਲ ਆ, ਹੁਣ ਪੈਟਰੋਲ ਪੰਪ ਥੋੜੀ ਆਪਣਾ ਹੈ, ਪੈਟਰੋਲ ਪੰਪ ਥੋੜੀ ਆਪਣਾ। ਤੇ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਕਿਸੇ ਭਾਈ ਦਾ, ਭੈਣ ਦਾ ਕੋਈ ਵੀ ਸਵਾਲ ਹੋਵੇ, ਸਾਨੂੰ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਸਵਾਲ ਕਰ ਸਕਦਾ, ਇਨਸ਼ਾਅੱਲਾ ਅਸੀਂ ਉਹਦਾ ਜਵਾਬ ਲਾਜ਼ਮੀ ਦੇਵਾਂਗੇ। ਤੁਸੀਂ ਆਪਣੇ ਦਿਲ ਨੂੰ ਮੁਤਮਿਨ ਕਰ ਲਗੇ, ਦੁਨੀਆ ਕਦੇ ਨੇ ਮੁਤਮਿਨ ਨਹੀਂ ਕੀਤੀ, ਨਬੀਆਂ ਵਾਲੀਆਂ ਨੇ ਨਹੀਂ ਕੀਤੀ। ਨਹੀਂ ਜੀ, ਜੋ ਦੁਨੀਆ ਸਾਨੂੰ ਕਹਿ ਰਹੀ ਸੀ, ਅਸੀਂ ਉਹ ਚੀਜ਼ ਸਾਹਮਣੇ ਜ਼ਰੂਰ ਲੈ ਕੇ ਆਏ।
ਉਹਨਾਂ ਦੇ ਜਵਾਬ ਵੀ ਮਿਲੇ ਆ। ਬਾਕੀ ਉਹ ਜ਼ਰੂਰੀ ਨਹੀਂ ਹੁੰਦਾ ਕਿ 100 ਚੋਂ 100% ਬੰਦਾ ਹੀ ਤੁਹਾਨੂੰ ਠੀਕ ਇਹ ਕਵੇ। ਸਹੀ ਗੱਲ ਹੈ। ਤੁਸੀਂ ਆਪਣੇ ਆਪ ਨੂੰ ਖੁਸ਼ ਰੱਖ ਕੇ ਚੱਲੋ ਅਗਰ ਕਿਸੇ ਵੀ ਕੰਮ 'ਚ ਕਾਮਯਾਬੀ ਹਾਸਲ ਬਾਕੀ ਕਰਨੀ ਹੈ। ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਤੇ ਬਹੁਤ ਸੋਹਣੀ ਪੰਜਾਬੀ ਬੋਲਦੀ ਤੇ ਸ਼ਾਇਰੀ ਬੜੀ ਸੋਹਣੀ ਕਰਦੇ ਆ। ਤੇ ਇਹਨਾਂ ਨੂੰ ਵੀ ਜ਼ਰਾ ਲਾਈਕ ਸ਼ੇਅਰ ਕਰਿਆ ਕਰੋ। ਥੈਂਕ ਯੂ ਸੋ ਮਚ ਜੀ। ਵੀਡੀਓ ਚੰਗੀ ਲੱਗੇ ਸ਼ੇਅਰ ਲਾਜ਼ਮੀ ਕਰਨੀ ਹੈ। ਇਹਦੇ ਨਾਲ ਇਜਾਜ਼ਤ ਦਿਓ ਆਪਣੇ ਵੀਰ ਮੀਆਂ ਦਿਲਦਾਰ ਨੂੰ, ਆਮਨਾ ਸੁਲਤਾਨੀ ਨੂੰ। ਓਕੇ ਜੀ, ਅੱਲਾ ਹਾਫਿਜ਼।